welcome back to News TV 84 break ਤੋਂ ਬਾਅਦ ਹੁਣ ਅਸੀਂ ਗੱਲਬਾਤ ਕਰਦੇ ਹਾਂ ਸਰਦਾਰ ਮਨਵੀਰ ਸਿੰਘ ਜੀ ਨਾਲ ਮੀਡੀਆ ਪਰਸਨੈਲਿਟੀ ਫਰਮ ਕੈਨੇਡਾ ਜਿਹੜੇ ਕਿ ਇਸ ਵੇਲੇ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। जी भैन जी तुहानू टीवी 84 ਦੇ ਸਮੂਹ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ। ਤੇ ਵੀਰ ਜੀ ਅੱਜ ਤੁਹਾਨੂੰ ਅਸੀਂ ਵੱਖ-ਵੱਖ ਰੀਸੈਂਟ ਮੁੱਦਿਆਂ ਦੇ ਉੱਪਰ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਜਿਸ ਤਰ੍ਹਾਂ ਤੁਸੀਂ ਜਾਣਦੇ ਕਿ 26 ਜਨਵਰੀ ਨੂੰ ਪ੍ਰੈਜ਼ੀਡੈਂਟ ਓਬਾਮਾ ਇੰਡੀਆ ਗਏ ਸੀ, ਉਹਨਾਂ ਨੇ ਆਪਣਾ ਭਾਸ਼ਣ ਦਿੱਤਾ ਉੱਥੇ। ਆਲਸੋ ਇਨ ਵਾਸ਼ਿੰਗਟਨ ਡੀਸੀ ਯੈਸਟਰਡੇ ਡਰਿੰਗ ਦ ਨੈਸ਼ਨਲ ਪ੍ਰੇਅਰ ਬ੍ਰੇਕਫਾਸਟ ਆਲਸੋ ਹੀ ਮੈਂਸ਼ਨ ਕਿ ਕਿਸ ਤਰ੍ਹਾਂ ਇੰਡੀਆ ਦੇ ਵਿੱਚ ਅੱਡ-ਅੱਡ ਧਰਮਾਂ ਦੇ ਲੋਕਾਂ ਨੂੰ ਹਮਲਿਆਂ ਦਾ ਸ਼ਿਕਾਰ ਬਣਾਇਆ ਜਾਂਦਾ ਹੈ ਕਿਉਂਕਿ ਉਹਨਾਂ ਦਾ ਵਿਰਸਾ ਤੇ ਵਿਸ਼ਵਾਸ ਵੱਖਰੇ ਹਨ। ਐਂਡ ਟਾਈਮ ਟੂ ਟਾਈਮ ਇਵਨ ਲਾਸਟ time and this time ਉਹਨਾਂ ਨੇ ਰਿਮਾਈਂਡ ਕਰਾਇਆ ਹਿੰਦੂ ਗਵਰਨਮੈਂਟ ਨੂੰ, ਇੰਡੀਆ ਦੀ ਗਵਰਨਮੈਂਟ ਨੂੰ ਕਿ ਕਿਸ ਤਰ੍ਹਾਂ ਧਾਰਮਿਕ ਆਜ਼ਾਦੀ ਦੇਣੀ ਚਾਹੀਦੀ ਘੱਟ ਗਿਣਤੀ ਨੂੰ। ਓਵਰਆਲ ਤੁਸੀਂ ਇਸ ਫੇਰੀ ਇੰਡੀਆ ਫੇਰੀ ਪ੍ਰੈਜ਼ੀਡੈਂਟ ਓਬਾਮਾ ਦੀ ਤੇ ਇਸ ਸਪੀਚ ਬਾਰੇ ਕੀ ਕਹਿਣਾ ਚਾਹੋਗੇ? ਹਾਂ ਜੀ, ਦੇਖੋ ਭੈਣ ਜੀ, ਸਭ ਤੋਂ ਪਹਿਲਾਂ ਤਾਂ ਵਧਾਈ ਦੇ ਪਾਤਰ ਨੇ ਜੀ ਸਿੱਖ ਫੋਰ ਜਸਟਿਸ ਜਿਹੜੀ ਜਥੇਬੰਦੀ ਹੈ ਜਿਨ੍ਹਾਂ ਦੇ ਉਪਰਾਲੇ ਸਦਕਾ ਇਹ ਜਿਹੜਾ ਸਵਾਲ ਹੈ ਇਹ ਪਟੀਸ਼ਨ ਦੇ ਜਰੀਏ ਵਾਈਟ ਹਾਊਸ ਦੇ ਵਿੱਚ ਪਹੁੰਚਿਆ ਔਰ ਸਾਰੀ ਸਿੱਖ ਕੌਮ ਵਧਾਈ ਦੀ ਪਾਤਰ ਹੈ ਕਿ ਉਹਨਾਂ ਨੇ ਵੱਧ ਚੜ ਕੇ ਇਸ ਪਟੀਸ਼ਨ ਦੇ ਉੱਤੇ ਸਾਈਨ ਕੀਤੇ ਔਰ ਆਪਣਾ ਸਵਾਲ ਜਿਹੜਾ ਵਾਈਟ ਹਾਊਸ ਤੱਕ ਪਹੁੰਚਾਇਆ। ਔਰ ਉਸ ਤੋਂ ਬਾਅਦ ਜਿਹੜੇ ਉਹਨਾਂ ਨੇ ਜਿਹੜੀ ਕਾਰਗੁਜ਼ਾਰੀ ਹੈ ਉਹਨਾਂ ਦੀ ਆਪਣੀ ਫੇਰੀ ਦੌਰਾਨ ਔਰ ਇੱਥੇ ਆ ਕੇ ਉਹਨਾਂ ਨੇ ਬ੍ਰੇਕਫਾਸਟ ਸਪੀਚ ਦੇ ਉੱਤੇ ਇਸ ਨੂੰ ਬਿਲਕੁਲ ਆਇਡੈਂਟੀਫਾਈ ਕੀਤਾ ਹੈ ਕਿ ਸਾਡੇ ਤੱਕ ਇਹ ਸਵਾਲ ਪਹੁੰਚਿਆ ਔਰ ਅਸੀਂ ਇਹਦੇ ਲਈ ਗੰਭੀਰ ਹਾਂ। ਔਰ ਦੇਖੋ, ਜਿੱਥੇ ਤੱਕ ਮੈਂ ਸਮਝਦਾ ਕਿ ਇਹ ਇੱਕ ਐਸੀ ਜਿੱਤ ਹੈ ਜਿਹੜੀ 20ਵੀਂ ਸਦੀ ਦੇ ਮਹਾਨ ਸਿੱਖ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੇ 1984 ਦੇ ਵਿੱਚ ਇਹ ਲਲਕਾਰ ਕੇ ਕਿਹਾ ਸੀ ਕਿ ਭਾਰਤ ਦੇ ਵਿੱਚ ਘੱਟ ਗਿਣਤੀਆਂ ਦੇ ਨਾਲ ਜੋ ਧੱਕੇ ਹੁੰਦੇ ਨੇ ਉਹ ਸਹਿਣਯੋਗ ਨਹੀਂ। ਸੋ ਇਸ ਦੇ ਉੱਤੇ ਅੱਜ ਪ੍ਰੈਜ਼ੀਡੈਂਟ ਓਬਾਮਾ ਨੇ ਵੀ ਅੱਜ ਸਾਨੂੰ ਫਖਰ ਹੋ ਰਿਹਾ ਕਿ ਉਹ ਸਟੇਟਮੈਂਟ ਦੇ ਨਾਲ ਜੱਦੋਜਹਿਦ ਸ਼ੁਰੂ ਹੋਈ ਅੱਜ ਇਸ ਮੁਕਾਮ ਤੱਕ ਪਹੁੰਚੀ ਹੈ ਕਿ ਪ੍ਰੈਜ਼ੀਡੈਂਟ ਓਬਾਮਾ ਵੀ ਇਸ ਦੇ ਉੱਤੇ ਸਟੇਟਮੈਂਟ ਦੇਣ ਲਈ ਮਜਬੂਰ ਨੇ। ਹਾਲਾਂਕਿ ਉਹਨਾਂ ਦੇ ਵਪਾਰਕ ਹਿੱਤ ਵੀ ਭਾਰਤ ਦੇ ਨਾਲ ਜੁੜੇ ਹੋਏ ਨੇ, ਬਟ ਫਿਰ ਵੀ ਜਿਸ ਤਰ੍ਹਾਂ ਦੇ ਨਾਲ ਉਹਨਾਂ ਨੇ ਇਸ ਸਾਰੇ ਨੂੰ ਆਇਡੈਂਟੀਫਾਈ ਕੀਤਾ, ਇਸ ਸਾਰੀ ਸਮੱਸਿਆ ਨੂੰ ਵਰਲਡ ਦੇ ਵਿੱਚ ਵਰਲਡ ਲੈਵਲ ਦੇ ਉੱਤੇ ਹਾਈਲਾਈਟ ਕੀਤਾ। ਸੋ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹੋਰ ਵੀ ਇਸ ਨੂੰ ਪੋਜ਼ਿਟਿਵਲੀ ਦੇਖਦੇ ਹਾਂ ਕਿ ਜਦੋਂ ਇਹ ਇਸ਼ੂ ਹਾਈਲਾਈਟ ਹੁੰਦੇ ਨੇ ਤਾਂ ਇਹਨਾਂ ਦਾ ਫਿਰ ਜਿਹੜਾ ਇਹਨਾਂ ਦਾ ਸੋਲਿਊਸ਼ਨ ਆ ਉਹ ਵੀ ਜ਼ਰੂਰੀ ਹੋ ਜਾਂਦਾ ਜੀ। ਜੀ ਬਿਲਕੁਲ। ਤੇ ਵੀਰ ਜੀ, ਜਿਸ ਤਰ੍ਹਾਂ ਲਾਈਕ ਪ੍ਰੈਜ਼ੀਡੈਂਟ ਓਬਾਮਾ ਇਜ਼ ਮੋਸਟ ਪਾਵਰਫੁਲ ਮੈਨ ਰਾਈਟ ਨਾਓ ਬੀਇੰਗ ਅਮਰੀਕਨ ਪ੍ਰੈਜ਼ੀਡੈਂਟ, ਪਰ ਉਹਨਾਂ ਨੇ ਜਿਸ ਤਰ੍ਹਾਂ ਨੇ ਬਾਰ-ਬਾਰ ਘੱਟ ਗਿਣਤੀਆਂ ਦੀ ਜਾਂ ਆਜ਼ਾਦੀ ਦੀ ਗੱਲ ਕੀਤੀ, ਪਰ ਇਹਨਾਂ ਦੇ ਲਾਈਕ ਇੰਡੀਅਨ ਗਵਰਨਮੈਂਟ ਦੇ ਉੱਪਰ ਕੋਈ ਫਰਕ ਹੀ ਨਹੀਂ ਪੈ ਰਿਹਾ ਕਿਉਂਕਿ ਐਜ਼ ਯੂ ਨੋ ਕਿ ਸ਼ਿਵ ਸੈਨਾ ਤੇ ਬੀਜੇਪੀ ਦੋਨੇ ਜਿਹੜੇ ਇਹਨਾਂ ਦੇ ਕੁਝ ਲੀਡਰ ਸੀ ਉਹਨਾਂ ਨੇ ਰੀਸੈਂਟਲੀ ਮੰਗ ਕੀਤੀ ਹੈ ਕਿ ਭਾਰਤੀ ਸੰਵਿਧਾਨ ਦੇ ਵਿੱਚ ਸੈਕੂਲਰ ਵਰਡ ਕਰ ਦਿੱਤਾ ਜਾਣਾ ਚਾਹੀਦਾ। ਵਾਟ ਡੂ ਯੂ ਵਾਂਟ ਟੂ ਸੇ ਅਬਾਊਟ ਦੈਟ? ਦੇਖੋ ਭੈਣ ਜੀ, ਇੱਕ ਕਹਾਵਤ ਹੈ ਪੰਜਾਬੀ ਦੀ ਕਿ ਜਿਹੜਾ ਦੀਵਾ ਬੁਝਣ ਤੋਂ ਪਹਿਲਾਂ ਕਾਫੀ ਉੱਚੀ ਲਾਟ ਮਾਰਦਾ। ਸੋ ਇਹ ਹਾਲ ਜਿਹੜਾ ਇਹਨਾਂ ਹਿੰਦੂਤਵੀਆਂ ਦਾ ਹੋਇਆ ਅੱਜ ਕੱਲ ਜੀ, ਕਿਉਂਕਿ ਇਹਨਾਂ ਨੇ ਜੋ ਕਾਂਡ ਸ਼ੁਰੂ ਕੀਤੇ ਹੋਏ ਨੇ, ਜਿਹੜਾ ਇਹਨਾਂ ਨੂੰ ਇੱਕ ਭੁਲੇਖਾ ਬੜਾ ਵੱਡਾ ਜਿਹੜਾ ਇਹਨਾਂ ਨੇ ਜਾਲੀ ਵੋਟਾਂ ਦੇ ਸਹਾਰੇ ਸਰਕਾਰ ਖੜੀ ਕੀਤੀ ਹੈ, ਹਿੰਦੂਤਵਾ ਰਾਸ਼ਟਰਵਾਦੀ ਸਰਕਾਰ ਖੜੀ ਕੀਤੀ ਹੈ। ਕਿਉਂਕਿ ਅਸੀਂ ਵੇਖਦੇ ਹਾਂ ਕਿ ਇਲੈਕਸ਼ਨ ਕਮਿਸ਼ਨ ਦਾ ਆਪਣਾ ਬਿਆਨ ਹੈ ਕਿ ਕਿਵੇਂ ਜਿਹੜੀ ਸੀਟ ਤੋਂ ਪ੍ਰਧਾਨ ਮੰਤਰੀ ਦੀ ਸੀਟ ਦਾ ਜਿਹੜਾ ਅੱਜ ਪ੍ਰਧਾਨ ਮੰਤਰੀ ਬਣਿਆ ਨਰਿੰਦਰ ਮੋਦੀ ਜੀ ਸੀਟ ਤੋਂ ਜਿੱਤਿਆ, ਉਹ ਸਿਰਫ ਉਸੇ ਹਲਕੇ ਦੇ ਵਿੱਚ 3 ਲੱਖ ਜਾਲੀ ਵੋਟਾਂ ਹੋਣ ਦਾ ਜਿਹੜਾ ਉਹਨਾਂ ਨੇ ਸੰਕੇਤ ਦਿੱਤੇ ਨੇ। ਸੋ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਇੱਕ ਸੀਟ ਦੇ ਉੱਤੇ 3 ਲੱਖ ਜਿਹੜੀਆਂ ਵੋਟਾਂ ਜਾਲੀ ਬਣੀਆਂ ਨੇ, ਉਹ ਬਾਕੀ ਸਾਰੇ ਭਾਰਤ ਭਰ ਵਿੱਚ ਇਹਨਾਂ ਦੀ ਗਿਣਤੀ ਕੀ ਹੋਏਗੀ ਇਹ ਅੰਦਾਜ਼ਾ ਲਾਉਣਾ ਕੋਈ ਮੁਸ਼ਕਿਲ ਨਹੀਂ। ਬਟ ਇਹ ਸਾਡਾ ਮਤਲਬ ਮੁੱਦਾ ਨਹੀਂ ਹੈ। ਸਾਡਾ ਮੁੱਦਾ ਹੈ ਕਿ ਉਹ ਅਲਟੀਮੇਟਲੀ ਆਪਣੀ ਇਸ ਪ੍ਰੋਗਰੈਸ ਨੂੰ ਜਿਹੜਾ ਉਹ ਕਰ ਗਏ ਨੇ, ਆਪਣਾ ਜਿਹੜਾ ਏਜੰਡਾ ਉਹਨਾਂ ਨੇ ਅਚੀਵ ਕਰ ਲਿਆ। ਔਰ ਹੁਣ ਜਿਹੜੀ ਸੁੱਤੀ ਕਲਾ ਉਹ ਹੁਣ ਜਗਾ ਰਹੇ ਨੇ, ਜਿਵੇਂ ਘੱਟ ਗਿਣਤੀਆਂ ਦੇ ਨਾਲ ਕਿੱਥੇ ਜੋ ਸਲੂਕ ਆ ਜਦ ਦੀ ਇਹ ਹਿੰਦੂਤਵਾ ਸਰਕਾਰ ਆਈ ਹੈ, ਜਿਸ ਤਰ੍ਹਾਂ ਦਾ ਹੋ ਰਿਹਾ ਉਹ ਸਾਰਾ ਵਰਲਡ ਦੇਖ ਰਿਹਾ। ਔਰ ਜਿਸ ਤਰ੍ਹਾਂ ਦੇ ਨਾਲ ਹੁਣ ਇਹਨਾਂ ਨੇ ਖੁੱਲੇ ਆਮ, ਵੈਸੇ ਇੱਕ ਚੀਜ਼ ਦੀ ਸਾਨੂੰ ਖੁਸ਼ੀ ਹੈ ਕਿ ਹੁਣ ਇਹ ਖੁੱਲ ਕੇ ਸਾਹਮਣੇ ਆ ਗਏ ਨੇ। ਕਿਉਂਕਿ ਜਿੱਥੇ ਪਹਿਲਾਂ ਲੁਕ ਛਿਪ ਕੇ ਇਹਨਾਂ ਦਾ ਏਜੰਡਾ ਹੁੰਦਾ ਸੀ ਘੱਟ ਗਿਣਤੀਆਂ ਦੇ ਉੱਤੇ ਮਾਰੂ ਹਮਲੇ ਕਰਨ ਦਾ, ਹੁਣ ਇਹ ਬਿਲਕੁਲ ਇਸ ਸਿਆਸਤ ਦੇ ਨਸ਼ੇ ਦੇ ਵਿੱਚ ਇੰਨੇ ਖੁੱਲ ਕੇ ਸਾਹਮਣੇ ਆ ਗਏ ਨੇ ਕਿ ਘੱਟੋ ਘੱਟ ਉਹ ਇਨਸਾਨ ਜਾਂ ਉਹ ਕਮਿਊਨਿਟੀ ਜਿਨ੍ਹਾਂ ਨੂੰ ਹਜੇ ਤੱਕ ਇਸ ਗੱਲ ਦੀ ਸੁਰਤ ਨਹੀਂ ਸੀ ਕਿ ਇਹ ਅਸੀਂ ਵੀ ਇਹਦਾ ਸ਼ਿਕਾਰ ਹੋ ਸਕਦੇ ਹਾਂ। ਹੁਣ ਜਿਵੇਂ ਉੱਤਰ ਪੂਰਬੀ ਰਾਜਾਂ ਨੂੰ ਵੀ ਇਹਨਾਂ ਨੇ ਇਮੀਗ੍ਰੈਂਟਸ ਕਿਹਾ ਔਰ ਇਹਨਾਂ ਦੇ ਹਰ ਇੱਕ
ਸਟੈਪ ਦੇ ਉੱਤੋਂ ਪਤਾ ਲੱਗਦਾ ਹੈ ਕਿ ਵੀ ਹੁਣ ਹਿੰਦੂਤਵਕਰਨ ਭਾਰਤ ਦਾ ਹੋ ਚੁੱਕਾ ਹੈ ਔਰ ਇਹਦਾ ਹੁਣ ਜਿਸ ਹਿਸਾਬ ਦੇ ਨਾਲ ਇਹਨਾਂ ਨੇ ਅੱਤ ਚੱਕੀ ਹੈ ਇਹਦਾ ਹੁਣ ਟੁੱਟਾਂ ਪੈ ਜੀ ਜੀ ਬਿਲਕੁਲ। ਤੇ ਵੀਰ ਜੀ, ਜਿਸ ਤਰ੍ਹਾਂ 7 ਫਰਵਰੀ ਨੂੰ ਦਿੱਲੀ ਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਵੋਟਾਂ ਪੈਣ ਜਾ ਰਹੀਆਂ ਹਨ, ਓਪੀਨੀਅਨ ਪੋਲਸ ਆਮ ਆਦਮੀ ਪਾਰਟੀ ਦੀ ਜਿੱਤ ਵੱਲ ਇਸ਼ਾਰਾ ਕਰ ਰਹੀ ਹੈ। ਇਹਨਾਂ ਚੋਣ ਨਤੀਜਿਆਂ ਦਾ ਘੱਟ ਗਿਣਤੀ ਹੈ, ਖਾਸ ਕਰਕੇ ਸਿੱਖਾਂ ਤੇ ਕੀ ਫਰਕ ਪਏਗਾ ਤੁਹਾਡੇ ਖਿਆਲ ਦੇ ਨਾਲ? ਜੀ ਦੇਖੋ, ਜਿੱਥੇ ਤੱਕ ਘੱਟ ਗਿਣਤੀਆਂ ਦੀ ਸਿਚੁਏਸ਼ਨ ਦਾ ਸਵਾਲ ਹੈ ਉਹਦੇ ਉੱਤੇ ਸਾਨੂੰ ਬਾਹਲੀ ਉਮੀਦ ਨਹੀਂ ਰੱਖਣੀ ਚਾਹੀਦੀ, ਕਿਉਂਕਿ ਅਲਟੀਮੇਟਲੀ ਜਿੰਨੀਆਂ ਵੀ ਪਾਰਟੀਆਂ ਉੱਥੇ ਚੋਣ ਮੈਦਾਨ ਦੇ ਵਿੱਚ ਨੇ ਤੇ ਨਿਸ਼ਾਨਾ ਉਹਨਾਂ ਦਾ ਤਕਰੀਬਨ ਸਿਰਫ ਸੱਤਾ ਤੱਕ ਹੀ ਹੈ। ਬਟ ਫਿਰ ਵੀ ਅਸੀਂ ਸ਼ਲਾਘਾ ਕਰਦੇ ਹਾਂ ਕਿ ਆਮ ਆਦਮੀ ਪਾਰਟੀ ਨੇ ਜਿੱਥੇ ਸਿੱਖ ਏਜੰਡਿਆਂ ਨੂੰ ਛੂਹਿਆ, ਹਾਲਾਂਕਿ ਇਹ ਹੁਣ ਦੇਖਣ ਵਾਲੀ ਗੱਲ ਹੋਏਗੀ ਕਿ ਫਿਊਚਰ ਦੇ ਵਿੱਚ ਜੇ ਉਹਨਾਂ ਦੀ ਸਰਕਾਰ ਬਣਦੀ ਹੈ ਔਰ ਕਿਸ ਹੱਦ ਤੱਕ ਉਹ ਇਸ ਏਜੰਡੇ ਨੂੰ ਲੈ ਕੇ ਉਹਨਾਂ ਨੇ ਪ੍ਰੋਫੈਸਰ ਰਵਿੰਦਰਪਾਲ ਸਿੰਘ ਭੁੱਲਰ ਦੀ ਗੱਲ ਕੀਤੀ ਹੈ ਔਰ 84 ਦੇ ਸਿੱਖ ਕਤਲੇਆਮ ਦੀ ਗੱਲ ਕੀਤੀ ਹੈ। ਬਟ ਅਲਟੀਮੇਟਲੀ ਇਹ ਜਿਹੜੇ ਕੇਸ ਨੇ ਸਰਕਾਰਾਂ ਦੇ ਹੱਥ 'ਚ, ਇਹਨਾਂ ਦੀ ਦਿੱਲੀ ਦੀ ਜਿਹੜੀ ਸਟੇਟ ਦੀ ਸਰਕਾਰ ਹੈ ਉਹ ਆਪਣੇ ਆਪ ਦੇ ਵਿੱਚ ਇੱਕ ਮੁਕੰਮਲ ਸਟੇਟ ਨਹੀਂ ਹੈ। ਸੋ ਅਲਟੀਮੇਟਲੀ ਜੇ ਉਹ ਕੁਝ ਐਸਾ ਕਰ ਵੀ ਦਿੰਦੇ ਨੇ ਤਾਂ ਕੇਸ ਅਦਾਲਤਾਂ 'ਚ ਜਾਣੇ ਨੇ ਔਰ ਅਦਾਲਤਾਂ ਦੇ ਵਿੱਚ ਕੇਸਾਂ ਦਾ ਕੀ ਹਾਲ ਹੈ, ਜਿੱਥੇ ਇੱਕ ਕਾਤਲ ਨੂੰ ਇਹ ਕਹਿ ਕੇ, ਜਿੱਥੇ ਇੱਕ ਬੇਗੁਨਾਹ ਨੂੰ ਇਹ ਕਹਿ ਕੇ ਫਾਂਸੀ ਲਾ ਦਿੱਤੀ ਜਾਂਦੀ ਹੈ ਕਿ ਮੈਜੋਰਟੀ ਚਾਹੁੰਦੀ ਹੈ ਜੇ ਕਿਸੇ ਦੇ ਖਿਲਾਫ ਕੋਈ ਸਬੂਤ ਨਾ ਹੋਵੇ, ਬਟ ਫਿਰ ਵੀ ਉਹਨੂੰ ਫਾਂਸੀ ਤੇ ਲਾਣਾ ਸਿਰਫ ਇਸ ਕਰਕੇ ਕਿ ਭਾਰਤ ਦੀ ਮੈਜੋਰਟੀ ਚਾਹੁੰਦੀ ਹੈ ਕਿ ਇਹਨੂੰ ਫਾਂਸੀ ਲੱਗੇ, ਇਸ ਲਈ ਲਾ ਰਹੇ ਆ। ਸੋ ਇਹਨਾਂ ਲਈ ਕੋਈ ਵੱਡੀ ਗੱਲ ਨਹੀਂ ਹੈ ਕਿ ਕਾਤਲਾਂ ਨੂੰ ਵੀ ਜੇ ਮੈਜੋਰਟੀ ਜਾਵੇ ਕਿ ਇਹਨਾਂ ਨੂੰ ਛੱਡ ਦੇਣਾ ਚਾਹੀਦਾ, ਇਹ ਫਿਊਚਰ ਦੇ ਵਿੱਚ ਛੱਡ ਦੇਣ। ਸੋ ਸਾਨੂੰ ਜ਼ਿਆਦਾ ਹੋਪ ਦੇ ਉੱਤੇ ਦੁਨੀਆ ਕਾਇਮ ਆ, ਸਾਨੂੰ ਬਿਲਕੁਲ ਆਸ ਨਹੀਂ, ਬਟ ਬਾਹਲੀ ਉਮੀਦ ਜਿਹੜੀ ਕਰਨੀ ਹੈ ਉਹ ਫਜ਼ੂਲ ਹੈ ਜੀ। ਜੀ ਜੀ। ਤੇ ਵੀਰ ਜੀ, ਜਿਸ ਤਰ੍ਹਾਂ ਲਾਈਕ ਦਿੱਲੀ ਦੀ ਜਿੱਤ ਨਾਲ ਕੋਈ ਪੰਜਾਬ ਤੇ ਵੀ ਅਸਰ ਪਏਗਾ? ਦੇਖੋ, ਪੰਜਾਬ ਦੇ ਜਿਹੜੀਆਂ ਮੰਗਾਂ ਨੇ ਜਾਂ ਜਿਹੜਾ ਪੰਜਾਬ ਦੇ ਹਾਲਾਤ ਨੇ ਉਹ ਬਿਲਕੁਲ ਡਿਫਰੈਂਟ ਨੇ, ਕਿਉਂਕਿ ਜਿਹੜੇ ਪੰਜਾਬ ਦੇ ਹਾਲਾਤ ਨੇ ਉਹ ਦਿੱਲੀ ਦੇ ਨਾਲ ਅਸੀਂ ਇਸ ਲਈ ਕਹਿੰਦੇ ਆ ਮੇਲ ਨਹੀਂ ਖਾਂਦੇ ਕਿਉਂਕਿ ਪੰਜਾਬ ਦੇ ਵਿੱਚ ਸਾਡੀ ਜਿਹੜੀ ਦੌੜ ਹੈ ਉਹ ਵੱਖਰੇ ਰਾਜ ਤੱਕ ਦੀ ਹੈ। ਉਹ ਚਾਹੇ ਜੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਚੋਣਾਂ ਲੜੀਆਂ ਜਾਂਦੀਆਂ ਨੇ, ਉਹਨਾਂ ਦਾ ਵੀ ਜਿਹੜਾ ਮੁੱਖ ਟੀਚਾ ਉਹ ਸਾਰੀ ਦੁਨੀਆ ਨੂੰ ਪਤਾ ਕਿ ਖਾਲਿਸਤਾਨ ਹੈ। ਸੋ ਖਾਲਿਸਤਾਨ ਤੋਂ ਘੱਟ ਦੀ ਗੱਲ ਪੰਜਾਬ ਦੇ ਵਿੱਚ ਕਬੂਲ ਨਹੀਂ। ਸੋ ਪੰਜਾਬ ਦੀਆਂ ਜਿਹੜੀਆਂ ਚੋਣਾਂ ਨੇ ਉਹ ਸਾਡੇ ਲਈ ਇੱਕ ਰਾਹ ਨੇ ਕਿ ਪਾਰਲੀਮੈਂਟ ਵਿੱਚ ਪਹੁੰਚ ਕੇ ਖਾਲਿਸਤਾਨ ਦੀ ਗੱਲ ਕਿਵੇਂ ਰੱਖੀ ਜਾਵੇ। ਸੋ ਇਹ ਜਿਹੜੀਆਂ ਦਿੱਲੀ ਦੀਆਂ ਚੋਣਾਂ ਔਰ ਪੰਜਾਬ ਦੀਆਂ ਚੋਣਾਂ ਦੇ ਉੱਤੇ ਇਹਨਾਂ ਦਾ ਪ੍ਰਭਾਵ ਕੋਈ ਖਾਸ ਮਾਇਨੇ ਨਹੀਂ ਰੱਖਦਾ ਜੀ, ਕਿਉਂਕਿ ਅਲਟੀਮੇਟਲੀ ਦਿੱਲੀ ਦੇ ਵਿੱਚ ਮੈਜੋਰਟੀ ਜਿਹੜੀ ਹੈ ਉਹਨਾਂ ਨੇ ਦਿੱਲੀ ਦੇ ਹਿੱਤਾਂ ਨੂੰ ਦੇਖਣਾ ਔਰ ਪੰਜਾਬ ਦੇ ਵਿੱਚ ਜਿਹੜੀਆਂ ਸਾਡੀਆਂ ਪ੍ਰੋਬਲਮਸ ਨੇ ਉਹ ਜੇ ਰਾਸ਼ਟਰਵਾਦੀ ਕੋਈ ਪਾਰਟੀ ਹੱਲ ਕਰਦੇ, ਸਾਨੂੰ ਇਹਦੇ ਉੱਤੇ ਕੋਈ ਬਾਹਲਾ ਜਿਹੜਾ ਆ ਉਹ ਨਹੀਂ ਭਰੋਸਾ ਰੱਖਣਾ ਚਾਹੀਦਾ ਕਿ ਰਾਸ਼ਟਰਵਾਦੀ ਆਪਣੇ ਆਪ ਨੂੰ ਕਹਾਉਣ ਵਾਲੀ ਪਾਰਟੀ ਜਿਹੜੀ ਆ ਉਹ ਪੰਜਾਬ ਦੀਆਂ ਮੁਸ਼ਕਲਾਂ ਨੂੰ ਹੱਲ ਕਰ ਦੇਗੀ ਜਾਂ ਉਹਨਾਂ ਦਾ ਕੋਈ ਸਮਾਧਾਨ ਦੇ ਦੇਗੀ। ਇਹ ਸਾਡੀ ਗਲਤਫਹਿਮੀ ਹੈ ਜੀ। ਜੀ ਬਿਲਕੁਲ। ਤੇ ਵੀਰ ਜੀ, ਵਨ ਲਾਸਟ ਕੁਐਸਚਨ, ਜਿਸ ਤਰ੍ਹਾਂ ਕੱਲ 5 ਫਰਵਰੀ ਦਾ ਦਿਨ ਸੀ, ਕਸ਼ਮੀਰੀ ਸੋਲਿਡੈਰਿਟੀ ਡੇ ਸੀਗਾ, ਇਸ ਦਿਨ ਮੌਕੇ ਭਾਰਤੀ ਨਕਸ਼ੇ ਦੇ ਵਿੱਚ ਕੈਦ ਅੱਡ-ਅੱਡ ਕੌਮਾਂ ਦੀਆਂ ਆਜ਼ਾਦੀ ਤਹਿਰੀਕਾਂ ਸੰਬੰਧੀ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਜੀ ਦੇਖੋ, ਇਹ ਹੁਣ ਸਵਾਲ ਜਿਹੜਾ ਆਜ਼ਾਦੀ ਦਾ ਕੋਈ ਲੁਕਿਆ ਛਿਪਿਆ ਨਹੀਂ ਰਿਹਾ, ਕਿਉਂਕਿ ਜਿਸ ਤਰ੍ਹਾਂ ਅਸੀਂ ਹੁਣੇ ਹੀ ਰੀਸੈਂਟਲੀ ਪ੍ਰੈਜ਼ੀਡੈਂਟ ਓਬਾਮਾ ਦੀ ਫੇਰੀ ਦੀ ਗੱਲ ਕਰਕੇ ਹਟੇ ਹਾਂ, ਜਿਸ ਤਰ੍ਹਾਂ ਉਹਨਾਂ ਨੇ ਆਪਣੀ ਸਪੀਚਸ ਦੇ ਵਿੱਚ ਮੁਸਲਮਾਨ ਫਿਰਕੇ ਦਾ, ਸਿੱਖ ਫਿਰਕੇ ਦਾ ਔਰ ਖਾਸ ਕਰਕੇ ਮੈਰੀ ਕੌਮ ਦਾ ਵੀ ਨਾਮ ਲਿਆ ਜੀ। ਔਰ ਇਹ ਹੁਣ ਜਿਹੜਾ ਸਿਚੁਏਸ਼ਨ ਆ ਇਹ ਵਰਲਡ ਪੋਲਿਟਿਕਸ ਦੇ ਉੱਤੇ ਹਾਈਲਾਈਟ ਹੋ ਚੁੱਕੀ ਹੈ। ਔਰ ਘੱਟ ਗਿਣਤੀਆਂ ਨੂੰ ਵੀ ਚਾਹੀਦਾ ਕਿ ਜਿੱਥੇ ਉਹ ਘੱਟ ਗਿਣਤੀਆਂ ਨੇ, ਜੇਕਰ ਉਹ ਇਕੱਠੀਆਂ ਹੋ ਕੇ ਕੁਝ ਐਸਾ ਪ੍ਰੋਗਰਾਮ ਲੀਕ ਲੈਣ ਕਿ ਜਿਹਦੇ ਨਾਲ ਉਹ ਵੱਧ ਗਿਣਤੀ ਬਣ ਸਕਣ, ਤੇ ਕੋਈ ਵੀ ਚੀਜ਼ ਜਿਹੜੀ ਉਹ ਨਾਮੁਮਕਿਨ ਨਹੀਂ ਹੁੰਦੀ। ਬਟ ਅਲਟੀਮੇਟਲੀ ਇੱਕੋ ਹੀ ਇੱਕ ਸੋਲਿਊਸ਼ਨ ਹੈ ਉੱਥੇ, ਜਿਵੇਂ ਕਿ ਇਸ ਦੇਸ਼ ਨੂੰ ਟਾਂਕਿਆਂ ਦੇ ਵਿੱਚ ਪਰੋ ਕੇ ਇੱਕ ਵੱਡਾ ਦੇਸ਼ ਬਣਾਇਆ ਗਿਆ ਜੋ ਕਿ ਅਸਲੀਅਤ ਦੇ ਵਿੱਚ ਨਹੀਂ ਹੈ। ਸੋ ਸਾਰੀਆਂ ਕਮਿਊਨਿਟੀਜ਼ ਨੂੰ ਸੋਚ ਲੈਣਾ ਚਾਹੀਦਾ ਕਿ ਕਿੱਥੇ ਉਹਨਾਂ ਦੀਆਂ ਜੜ੍ਹਾਂ ਨੇ, ਕਿੱਥੋਂ ਉਹ ਬਿਲੋਂਗ ਕਰਦੇ ਨੇ, ਕਿਉਂਕਿ ਇਹ ਰਾਸ਼ਟਰਵਾਦ ਦੀ ਜਿਹੜੀ ਪਰੰਪਰਾ ਹੈ ਉਹ ਘੱਟ ਗਿਣਤੀਆਂ ਦੇ ਲਈ ਹਮੇਸ਼ਾ ਮਾਰੂ ਸਾਬਤ ਹੋਈ ਹੈ ਔਰ ਹੁੰਦੀ ਰਹੇਗੀ। ਬਿਲਕੁਲ। ਤੇ ਵੀਰ ਜੀ, ਥੈਂਕ ਯੂ ਸੋ ਮਚ ਕਿ ਤੁਸੀਂ ਇਹਨਾਂ ਮੁੱਦਿਆਂ ਦੇ ਉੱਪਰ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਸਾਡਾ ਹੁਣ ਵਕਤ ਸਮਾਪਤੀ ਵੱਲ ਜਾ ਰਿਹਾ, ਤੁਹਾਡੇ ਕੋਲ ਇਜਾਜ਼ਤ ਲੈਣ ਦਾ ਟਾਈਮ ਹੋ ਰਿਹਾ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਅਸੀਂ ਮਿਲਾਂਗੇ ਹੁਣ ਤੁਹਾਨੂੰ ਮੰਡੇ ਨੂੰ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।